ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਹਾਜ਼ਰ ਨੇ। ਆਓ ਨਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਬਾਰੇ ਗੱਲਬਾਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਤੁਹਾਡਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 3 ਮਾਰਚ 2017 20 ਫੱਗਣ ਨਾਨਕਸ਼ਾਹੀ ਸੰਮਤ 548 ਦਾ ਦਿਨ ਹੈ ਤੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਆਪਣੇ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਤੁਸੀਂ TV84 ਨੂੰ ਦੇਖ ਸਕਦੇ ਹੋ ਇਹਨਾਂ 3 ਕੇਬਲਸ ਦੇ ਉੱਪਰ: ਸਪੈਕਟਰਮ ਕੇਬਲ, ਬੈਲ 5 ਇਨ ਕੈਨੇਡਾ ਕੇਬਲ, RCN ਕੇਬਲ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਗਲੋਬਲ CPN ਦੀ ਐਪ ਤੇ, TV84 ਦੀ ਐਪ ਤੇ। ਬਾਕੀ ਤੁਸੀਂ TV84 ਨੂੰ ਇਹਨਾਂ ਅਦਾਰਿਆਂ ਤੇ ਦੇਖ ਸਕਦੇ ਹੋ: roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਤੇ ਆਨਲਾਈਨ ਸਟ੍ਰੀਮਿੰਗ। ਜੀ ਡਾਕਟਰ ਸਾਹਿਬ, ਆਪਾਂ ਆਉਂਦੇ ਹਾਂ ਅੱਜ ਦੇ ਇਸ਼ੂ ਵੱਲ। ਕੀ ਕਹਿਣਾ ਚਾਹੁੰਦੇ ਤੁਸੀਂ ਪਹਿਲੇ ਇਸ਼ੂ ਬਾਰੇ? ਦੇਖੋ, ਅਸੀਂ ਕੱਲ ਜਿਹੜਾ ਸੈਗਮੈਂਟ 20ਵੀਂ ਸਦੀ ਦੇ ਮਹਾਨ ਸਿੱਖ ਫਿਲਾਸਫਰ ਸਰ ਕਪੂਰ ਸਿੰਘ ਹੋਰਾਂ ਤੇ ਕੀਤਾ ਜੀ, ਉਸ ਨੂੰ ਸਾਡੇ ਦਰਸ਼ਕਾਂ ਵੱਲੋਂ, ਸਰੋਤਿਆਂ ਵੱਲੋਂ ਬਹੁਤ ਸਰਾਹਿਆ ਗਿਆ ਔਰ ਅਸੀਂ ਸਭ ਦਾ ਸਾਂਝੇ ਤੌਰ ਤੇ ਹੀ ਸ਼ੁਕਰੀਆ ਅਦਾ ਕਰਦੇ। ਔਰ ਅਸੀਂ ਇਹ ਵੀ ਸਭ ਨੂੰ ਇਨਫੋਰਮ ਕਰਨਾ ਚਾਹੁੰਦੇ ਹਾਂ ਕਿ ਹੁਣ ਜਿਹੜੀ ਸਾਡੀ ਹਫਤਾਵਾਰੀ ਲਿਖਤ ਹੁੰਦੀ ਹੈ ਖਾਲਿਸਤਾਨ ਕਾਲਿੰਗ ਔਰ ਐਡੀਟੋਰੀਅਲ, ਜਿਹੜੀ ਚੜ੍ਹਦੀ ਕਲਾ ਤੋਂ ਇਲਾਵਾ ਹੋਰ ਆਲਮੋਸਟ 12 ਦੇ ਕਰੀਬ ਪਬਲੀਕੇਸ਼ਨਸ ਦੇ ਵਿੱਚ, ਜਿਨ੍ਹਾਂ ਦੇ ਵਿੱਚ ਪੰਜਾਬ ਗਾਰਡੀਅਨ, ਅਕਾਲ ਗਾਰਡੀਅਨ, ਪੰਜਾਬ ਟਾਈਮਸ, ਫਤਿਹਨਾਮਾ, ਵੰਗਾਰ ਸਾਹਿਤ, ਹੋਰ ਬਹੁਤ ਸਾਰੀਆਂ ਪਬਲੀਕੇਸ਼ਨਸ ਨੇ, ਉਹਨਾਂ ਨੂੰ ਦੋਨੋਂ ਹੀ ਲਿਖਤਾਂ ਨੂੰ ਅਸੀਂ ਆਡੀਓ ਫਾਈਲ ਦੇ ਰੂਪ ਦੇ ਵਿੱਚ ਵੀ ਜਿਹੜਾ ਹੈ ਉਹ ਦਰਸ਼ਕਾਂ ਦੇ ਸਾਹਮਣੇ ਲਿਆਉਂਦੇ ਹਾਂ। ਮੋਸਟਲੀ ਵੀਕਐਂਡ ਅਸੀਂ ਉਸ ਨੂੰ ਪੋਸਟ ਕਰਦੇ ਹਾਂ ਜੀ, ਤਾਂ ਕਿ ਸਾਡੇ ਪਾਕਿਸਤਾਨੀ ਵੀਰ ਭੈਣ ਜਿਹੜੇ ਕਿ ਪੰਜਾਬੀ ਨਹੀਂ ਪੜ੍ਹ ਸਕਦੇ, ਔਰ ਜਦੋਂ ਤੋਂ ਅਸੀਂ ਆਡੀਓ ਫਾਈਲਸ ਜਿਹੜੀਆਂ ਨੇ ਉਹ ਉਹਦੇ 'ਤੇ ਪੋਸਟ ਕਰਨੀਆਂ ਸ਼ੁਰੂ ਕੀਤੀਆਂ, ਉਹਨਾਂ ਦਾ ਨੰਬਰ ਵੀ ਬਹੁਤ ਜ਼ਿਆਦਾ ਵਧਿਆ ਦਰਸ਼ਕਾਂ ਦਾ। ਔਰ ਸਾਡੇ ਬਹੁਤ ਸਾਰੇ ਟਰੱਕ ਚਲਾਉਣ ਵਾਲੇ ਔਰ ਦੂਸਰੇ ਵੀਰਾਂ ਨੇ ਵੀ ਉਸ ਨੂੰ ਕਮੈਂਡ ਕੀਤਾ। ਉਹਨਾਂ ਨੇ ਵੀ ਕਿਹਾ ਕਿ ਜੀ ਸਾਡੇ ਲਈ ਕਈ ਵਾਰੀ ਪੜ੍ਹਨ ਨਾਲੋਂ ਜਿਹੜਾ ਹੈ ਉਸ ਨੂੰ ਸੁਣਨਾ ਜ਼ਿਆਦਾ ਬੈਟਰ ਹੈ। ਸੋ ਇਸ ਵਾਰ ਦੀ ਜਿਹੜੀ ਸਾਡੀ ਲਿਖਤ ਹੈ ਐਡੀਟੋਰੀਅਲ, ਉਹ ਸਰ ਕਪੂਰ ਸਿੰਘ ਹੋਰਾਂ 'ਤੇ ਹੀ ਹੈ। ਔਰ ਦੂਸਰਾ ਜਿਹੜਾ ਉਹਦੇ 'ਚ ਅਸੀਂ ਜਿਹੜੀ ਦੂਸਰੀ ਲਿਖਤ ਹੁੰਦੀ ਹੈ, ਅਕਸਰ ਜਿਹੜੇ ਹਫਤੇ ਦੇ 4-5 ਮੁੱਖ ਟੌਪਿਕ ਅਸੀਂ ਡਿਸਕਸ ਕੀਤੇ ਹੁੰਦੇ ਨੇ, ਉਹਨਾਂ ਨੂੰ ਕੰਸੋਲੀਡੇਟ ਕੀਤਾ ਹੁੰਦਾ। ਸੋ ਜਿਹੜੇ ਨਹੀਂ ਵੀ ਦੇਖ ਸਕਦੇ ਜਾਂ ਨਹੀਂ ਦੇਖ ਸਕੇ, ਉਹਨਾਂ ਦੇ ਲਈ ਵੀ ਜਿਹੜੀ ਇਨਫੋਰਮੇਸ਼ਨ ਹੈ ਕਿ ਹਫਤੇ 'ਚ ਅਰਾਊਂਡ ਦਾ ਗਲੋਬ ਕੀ ਹੋਇਆ, ਸਾਊਥ ਏਸ਼ੀਆ 'ਚ ਕੀ ਹੋਇਆ, ਸਾਨੂੰ ਉਹ ਕਿਵੇਂ ਪ੍ਰਭਾਵਿਤ ਕਰਦਾ ਹੈ, ਇਸ ਦਾ ਉਹਦੇ ਵਿੱਚ ਪੂਰਾ ਖੁਲਾਸਾ ਹੁੰਦਾ ਹੈ। ਦੂਸਰਾ, ਅਸੀਂ ਪਿਛਲੇ ਹਫਤੇ ਜਿਵੇਂ ਮੈਂ ਦੱਸਿਆ ਸੀ ਕਿ ਅਸੀਂ ਇੰਡੀਆਨਾ ਦੇ ਵਿੱਚ 2 ਪ੍ਰੋਗਰਾਮ ਖਾਸ ਤੌਰ 'ਤੇ ਕਵਰ ਕੀਤੇ TV84 ਲਈ ਵੀ। ਬੇਟਾ ਬਘੇਲ ਸਿੰਘ, ਜਿਨ੍ਹਾਂ ਦੀ ਸਾਲਾਨਾ ਯਾਦ ਦੇ ਵਿੱਚ ਸੈਚਰਡੇ ਦਾ ਫੰਕਸ਼ਨ ਸੀ, ਔਰ ਸੰਡੇ ਗੁਰਦੁਆਰਾ ਕਮੇਟੀ ਵੱਲੋਂ ਸਾਕਾ ਨਨਕਾਣਾ ਸਾਹਿਬ, ਔਰ ਕੁੱਲ ਮਿਲਾ ਕੇ TV84 ਦੀ ਕਾਰਗੁਜ਼ਾਰੀ ਦੇ ਲਈ ਸਮਾਗਮ ਸੀ। ਸੋ ਉਹਨਾਂ ਦੋਨੋਂ ਹੀ ਫੰਕਸ਼ਨਸ ਨੂੰ ਸਾਡੀ ਟੀਮ ਨੇ ਰਿਕਾਰਡ ਕੀਤਾ ਸੀ। ਔਰ ਸੈਚਰਡੇ ਯਾਨੀ ਕਿ ਕੱਲ੍ਹ ਸ਼ਾਮ ਦੇ ਸਲੋਟ 'ਚ 8 ਵਜੇ ਤੋਂ ਬਾਅਦ ਸੈਚਰਡੇ ਵਾਲਾ ਫੰਕਸ਼ਨ ਜਿਹੜਾ ਹੈ, ਜਿਸ ਦੇ ਵਿੱਚ ਕੀਰਤਨ, ਕਥਾ ਔਰ ਲੈਕਚਰ ਉਹ ਹੈ। ਔਰ ਐਤਵਾਰ ਦਾ ਪ੍ਰੋਗਰਾਮ ਵੀ ਜਿਹੜਾ ਹੈ ਉਹ ਉਸੇ ਦੀਵਾਨ ਦੇ ਵਿੱਚ ਜਿਹੜਾ ਹੋਇਆ, ਉਹ ਪਰਸੋਂ ਸੰਡੇ ਈਵਨਿੰਗ 8 ਵਜੇ ਦੇ ਕਰੀਬ ਜਿਹੜਾ ਉਸ ਦੀ ਸ਼ੁਰੂਆਤ ਹੋਏਗੀ। ਸੋ ਦਰਸ਼ਕ ਜਿਹੜੇ ਨੇ ਉਹਨਾਂ ਨੂੰ ਜਿਹੜਾ ਉਹ ਦੇਖ ਸਕਦੇ ਨੇ, ਸੁਣ ਸਕਦੇ ਨੇ। ਹਫਤੇ ਦਾ ਅਖੀਰਲਾ ਪ੍ਰੋਗਰਾਮ ਹੈ ਔਰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਇਸ ਦੇ ਵਿੱਚ ਅਸੀਂ ਜਿੱਥੇ ਅੱਜ ਦੇ ਵਿਚਾਰ ਲਈ ਅਸੀਂ ਬਾਬਾ ਫਰੀਦ ਜੀ ਦੇ ਸ਼ਲੋਕਾਂ ਨੂੰ ਚੁਣਿਆ, ਉੱਥੇ ਅਸੀਂ ਇਹ ਵੀ ਕੋਸ਼ਿਸ਼ ਕਰਦੇ ਹਾਂ ਕਿ ਵੀ ਅਸੀਂ ਆਪਣੇ ਦਰਸ਼ਕਾਂ ਦੀਆਂ ਵੱਧ ਤੋਂ ਵੱਧ ਈਮੇਲਸ ਵੀ ਇਹਦੇ 'ਚ ਅਕਮੋਡੇਟ ਕਰੀਏ। ਹਾਲਾਂਕਿ ਜਦੋਂ ਦੇ ਲਾਈਵ ਫੇਸਬੁੱਕ ਮੈਸੇਜਸ ਅਸੀਂ ਲੈਣੇ ਸ਼ੁਰੂ ਕੀਤੇ ਨੇ, ਇਹ ਪਾਰਟ ਥੋੜ੍ਹਾ ਜਿਹਾ ਇਗਨੋਰ ਵੀ ਹੋਇਆ, ਪਰ ਉਹਦੇ 'ਚੋਂ ਅੱਜ ਮੈਂ ਇੱਕ ਵਿਸ਼ਾ ਜਿਹੜਾ ਖਾਸ ਤੌਰ 'ਤੇ ਸਾਡਾ ਬਲੋਚਿਸਤਾਨ 'ਤੇ ਸੈਗਮੈਂਟ ਸੀ, ਉਸ ਤੋਂ ਬਾਅਦ ਸਪਤ ਸਿੰਧੂ ਹੋਰਾਂ ਨੇ ਕਿਵੇਂ ਜਿਹੜੇ 5 ਡਿਫਰੈਂਟ ਰੀਜਨ ਸੀ, ਖੇਤਰ ਸੀ, ਜਿਨ੍ਹਾਂ ਨੇ 47 ਦੇ ਵਿੱਚ ਜਿਹੜਾ ਪਾਕਿਸਤਾਨ ਨੂੰ ਐਕਸੀਡ ਕੀਤਾ, ਉਹਦਾ ਬਰੀਫ ਜਿਹੜਾ ਹੈ ਵਿਉਰਾ ਹੈਗਾ। ਔਰ ਕਿਵੇਂ ਭਾਰਤ ਜਿਹੜਾ ਹੈ ਬਲੋਚਿਸਤਾਨ ਦੇ ਇਸ਼ੂ ਨੂੰ, ਔਰ ਕੁਝ ਪੱਛਮੀ ਤਾਕਤਾਂ ਵੀ ਉੱਥੇ ਗੜਬੜ ਫੈਲਾਉਣ ਦੇ ਵਿੱਚ ਉਹਨਾਂ ਦੇ ਕੀ ਹਿੱਤ ਨੇ, ਉਹਨੂੰ ਅਸੀਂ ਦੂਸਰੇ ਸੈਗਮੈਂਟ ਦੇ ਵਿੱਚ ਜਿਹੜਾ ਹੈ ਉਹ ਡਿਸਕਸ ਕਰਾਂਗੇ।
ਔਰ ਤੀਸਰੇ ਸੈਗਮੈਂਟ 'ਚ ਮੁੱਖ ਤੌਰ ਤੇ ਉਹ ਤੁਹਾਡਾ ਡੇ ਹੋਏਗਾ। ਜੀ ਥੈਂਕ ਯੂ। ਪਹਿਲਾ ਪਾਰਟ ਜਿਹੜਾ ਮੈਂ ਸਮਝਦਾ ਹਾਂ ਕਿ ਜਦੋਂ ਦਾ ਵਾਈਟ ਹਾਊਸ ਗਾਰਡ ਬਦਲੇ, ਡੋਨਲਡ ਟਰੰਪ ਜਿਹੜੇ ਨੇ ਪ੍ਰੈਜ਼ੀਡੈਂਟ ਆਏ ਨੇ, ਸੋ ਸਾਡੀ ਦਿਲਚਸਪੀ ਔਰ ਜਿਹੜੇ ਹੋਰ ਵੀ ਬਹੁਤ ਸਾਰੇ ਐਕਸਪਰਟ ਨੇ ਉਹਨਾਂ ਦੀ ਸਾਊਥ ਏਸ਼ੀਆ ਵਾਲੇ ਨਜ਼ਰ ਲੱਗੀ ਹੋਈ ਹੈ ਕਿ ਕਿਵੇਂ ਉੱਥੋਂ ਦੀ ਨੀਤੀ ਨੂੰ ਇਹ ਪ੍ਰਭਾਵਿਤ ਕਰੇਗਾ, ਕਿਉਂਕਿ ਅਜੇ ਤੱਕ ਕੋਈ ਇਸ ਕਿਸਮ ਦਾ ਵਿਜ਼ੀਬਲ ਸਾਈਨ ਜਿਹੜਾ ਕੋਈ ਪ੍ਰੋ ਇੰਡੀਆ ਜਾਂ ਪ੍ਰੋ ਪਾਕਿਸਤਾਨ ਜਾਂ ਐਂਟਾਈ ਇੰਡੀਆ ਜਾਂ ਐਂਟਾਈ ਪਾਕਿਸਤਾਨ ਸਾਹਮਣੇ ਨਹੀਂ ਆਇਆ। ਜੀ ਹਾਲਾਂਕਿ ਇਸ 1 ਮਹੀਨੇ ਦੇ ਵਿੱਚ ਜਿਹੜੀਆਂ ਡਿਵੈਲਪਮੈਂਟਸ ਹੋਈਆਂ ਉਹਨਾਂ ਨੇ ਭਾਰਤ ਦੇ ਵਿੱਚ ਬਹੁਤਿਆਂ ਨੂੰ ਫਿਕਰ ਪਾਇਆ। ਉਹਨਾਂ ਦੇ ਵਿੱਚ ਖਾਸ ਤੌਰ ਤੇ ਕੈਂਸਸ ਸਿਟੀ ਦੇ ਵਿੱਚ ਇੱਕ ਇੰਜੀਨੀਅਰ ਜਿਹਨੂੰ ਟੈਕੀ ਕਰਕੇ ਕਹਿੰਦੇ ਨੇ, ਕਿਉਂਕਿ ਟੈਕਨੀਕਲ ਆਈਟੀ ਸੈਕਟਰ ਦਾ ਜੀ, ਉਸ ਦਾ ਇੱਕ ਗੋਰੇ ਨਸਲਵਾਦੀ ਵੱਲੋਂ ਮਰਡਰ, ਇੱਕ ਨੂੰ ਹੋਰ ਨੂੰ ਜ਼ਖਮੀ ਕਰਨਾ ਔਰ ਉਹਨਾਂ ਨੂੰ ਬਚਾਉਣ ਲਈ ਇੱਕ ਅਮਰੀਕਨ ਜਿਹੜਾ ਵਿਚਕਾਰ ਆਇਆ ਉਹ ਵੀ ਜ਼ਖਮੀ ਹੋਇਆ। ਔਰ ਇਸ ਇਸ਼ੂ ਨੂੰ ਜਿਸ ਲੈਵਲ ਤੱਕ ਜਾ ਕੇ ਇੰਡੀਅਨ ਗਵਰਨਮੈਂਟ ਨੇ ਖੁਦ ਹਾਈਲਾਈਟ ਕੀਤਾ, ਉਹਨਾਂ ਦੀ ਐਮਬੈਸੀ ਨੇ ਇੱਥੇ ਜਿਵੇਂ ਇਸ ਦੇ ਉੱਤੇ ਜਿਹੜਾ ਪੂਰਾ ਵਾਵੇਲਾ ਕੀਤਾ, ਉਹ ਸਭ ਦਾ ਨਤੀਜਾ ਸੀ ਕਿ ਪ੍ਰੈਜ਼ੀਡੈਂਟ ਟਰੰਪ ਨੇ ਆਪਣਾ ਜਿਹੜਾ ਜੁਆਇੰਟ ਸੈਸ਼ਨ ਕਾਂਗਰਸ ਦਾ ਉਹਨੇ ਐਡਰੈਸ ਕੀਤਾ ਉਹਦੇ 'ਚ ਉਹਨੂੰ ਕੰਡੈਮ ਕੀਤਾ। ਲੇਕਿਨ ਇਹਦਾ ਇੱਕ ਨੈਗੇਟਿਵ ਬੇਸ਼ੱਕ ਉਹ ਤਾਂ ਸਮਝਦੇ ਨੇ ਕਿ ਵੀ ਇੱਥੇ ਅਸੀਂ ਆਪਣੀ ਥਾਂ ਬਣਾਈ, ਇਹ ਕਿ ਪ੍ਰਭਾਵ ਛੱਡਿਆ, ਲੇਕਿਨ ਇਸ ਨੇ ਇੰਡੀਆ ਦੇ ਵਿੱਚ ਜਿਹੜੀ ਡੋਨਲਡ ਟਰੰਪ ਦੇ ਬਣਨ ਤੋਂ ਬਾਅਦ ਇੱਕ ਬੜੀ ਜੂਬੀਲੇਸ਼ਨ ਦੀ ਵੇਵ ਖੜੀ ਕੀਤੀ ਹੋਈ ਸੀ ਜਾਂ ਖੜੀ ਹੋ ਗਈ ਸੀ। ਔਰ ਕਿਵੇਂ ਯੱਗ ਹਵਨ ਕਰ ਰਹੇ ਸੀ, ਇੱਥੇ ਜਿਹੜਾ ਹਿੰਦੂ ਫੈਡਰੇਸ਼ਨ ਨੇ ਫੰਕਸ਼ਨ ਕੀਤਾ, ਦਿੱਲੀ ਦੇ ਵਿੱਚ ਇੱਕ ਯੱਗ ਕੀਤਾ, ਉਹਦੇ ਜਨਮ ਦਿਨ ਦਾ ਕੇਕ ਕੱਟਿਆ ਔਰ ਉਹਨਾਂ ਨੂੰ ਸੀ ਜੀ ਉਹ ਆਏਗਾ ਔਰ ਪਾਕਿਸਤਾਨ ਨੂੰ ਜਿਹੜਾ ਜਿਵੇਂ ਉਹਨੇ ਬਲਾਸਟ ਕਰ ਦੇਣਾ ਹੁੰਦਾ। ਸੋ ਉਹ ਸਾਰਾ ਕੰਮ ਪੁੱਠਾ ਪੈ ਗਿਆ। ਇਸ ਦੇ ਉਲਟ ਇੱਕ ਐਸਾ ਫੀਅਰ ਪੈਦਾ ਹੋਇਆ ਔਰ ਖਾਸ ਤੌਰ ਤੇ ਅਸੀਂ ਦੇਖਦੇ ਹਾਂ ਕਿ ਜਦੋਂ ਦੀ ਜਿਹੜੀ ਇਮੀਗ੍ਰੇਸ਼ਨ ਪਾਲਿਸੀ ਅਨਡਾਕੂਮੈਂਟਡ ਲੋਕਾਂ ਨੂੰ ਕੱਢਣ ਦੀ ਗੱਲ ਆਈ ਔਰ ਉਹਦੇ 'ਚ ਕਿਉਂਕਿ ਨੰਬਰ ਤਾਂ 11 ਮਿਲੀਅਨ ਦੇ ਲਗਭਗ ਹੈ ਜਿਹੜੇ ਕੱਢੇ ਜਾਣੇ ਨੇ, ਔਰ ਉਹਦੇ 'ਚ ਜਿਹੜੀ ਸਾਲਸਾ ਨਾਂ ਦੀ ਇਹਨਾਂ ਦੀ ਸਾਊਥ ਏਸ਼ੀਅਨਸ ਨਾਲ ਸੰਬੰਧਿਤ ਆਰਗੇਨਾਈਜੇਸ਼ਨ ਹੈ, ਉਹਨੇ ਇਸ ਦੇ ਉੱਤੇ ਆਪਣਾ ਜਿਹੜਾ ਉਹ ਡਾਟਾ ਦਿੱਤਾ ਸੀ ਕਿ ਲਗਭਗ 4.5 ਲੱਖ ਜਿਹੜੇ ਕੱਢੇ ਜਾਣ ਵਾਲੇ ਨੇ ਇੱਥੋਂ ਅਨਡਾਕੂਮੈਂਟਡ ਜਿਹੜੇ ਪ੍ਰਭਾਵਿਤ ਹੋ ਸਕਦੇ ਨੇ ਉਹ ਇੰਡੀਅਨਸ ਨੇ। ਹੁਣ ਜ਼ਾਹਰ ਹੈ ਕਿ ਇਹ ਬਹੁਤ ਵੱਡਾ ਨੰਬਰ ਹੈ। ਜੇ ਦੁਨੀਆ ਦੇ 193 ਦੇਸ਼ਾਂ ਚੋਂ 11 ਮਿਲੀਅਨ 'ਚ 4.5 ਲੱਖ ਇੰਡੀਅਨ ਨੇ, ਪਰ ਇਸ ਤੋਂ ਵੀ ਜ਼ਿਆਦਾ ਜਿਹੜਾ ਉਹਨਾਂ ਦੇ ਲਈ ਜਿਹੜਾ ਅਜੇ ਤੱਕ ਸਸਪੈਂਸ ਲਟਕ ਰਿਹਾ ਉਹ H1B ਵੀਜ਼ਿਆਂ ਦਾ, ਕਿਉਂਕਿ ਜਿਹੜੀ ਆਊਟਸੋਰਸਿੰਗ IT ਸੈਕਟਰ 'ਚ ਹੋਈ ਇਹ ਸਾਰੇ ਪਿਛਲੇ ਦਹਾਕੇ ਦੇ ਵਿੱਚ ਉਹਦਾ ਸਭ ਤੋਂ ਜ਼ਿਆਦਾ ਫਾਇਦਾ ਇੰਡੀਆ ਨੇ ਉਠਾਇਆ, ਕਿਉਂਕਿ ਜਿਹੜੇ ਵਰਕਰ ਅਮਰੀਕਾ ਦੇ ਵਿੱਚ $1.25 ਲੱਖ ਜਾਂ $1.5 ਲੱਖ ਦੇ ਉੱਤੇ ਐਜ਼ ਏ ਕੰਸਲਟੈਂਟ ਕੰਮ ਕਰਦੇ ਸੀ, ਇਹਨਾਂ ਨੂੰ ਆਊਟਸੋਰਸਿੰਗ ਦੇ ਵਿੱਚ $60-65 ਹਜ਼ਾਰ ਦੇ ਵਿੱਚ ਨਾ ਸਿਰਫ ਉਹ ਇੱਥੇ ਆ ਜਾਂਦੇ ਸੀ ਉਹਨਾਂ ਦੇ ਟੱਬਰਾਂ ਸਮੇਤ, ਬਲਕਿ ਜਿਹੜੇ ਉੱਥੇ ਵੀ ਬੈਠੇ ਉੱਥੇ ਵੀ ਕੰਮ ਕਰਦੇ ਸੀ ਉਹ ਇਸ ਤੋਂ ਵੀ ਘੱਟ ਦੇ ਵਿੱਚ ਕੰਮ ਕਰਦੇ ਸੀ। ਸੋ IT ਸੈਕਟਰ ਦੇ ਬਹੁਤ ਜੌਬ ਜਿਹੜੇ ਨੇ ਉਹ ਇੱਥੋਂ ਉੱਡੇ। ਹੁਣ ਜਿਹੜੀ ਇੱਕ ਗੱਲ ਆਲਰੇਡੀ ਉਹਨੇ ਕਲੀਅਰ ਕਰ ਦਿੱਤੀ ਹੈ ਕਿ ਹੁਣ ਇਹ ਜਿਹੜਾ ਬੇਸਿਕ ਪੇ ਸਕੇਲ ਜਿਹਦੇ ਤੇ H1B ਪੋਸੀਬਲ ਹੋਏਗਾ ਉਹ $1,20,000 ਹੋਏਗਾ। ਸੋ ਆਲਮੋਸਟ ਡਬਲ ਕਰ ਦਿੱਤਾ ਹੈ, ਜਿਹੜਾ ਕਿ ਅਮਰੀਕਨ ਕੰਪਨੀਆਂ ਜਿਹੜੀਆਂ ਨੇ ਉਹ ਨਹੀਂ ਪੇ ਕਰਨਗੀਆਂ। ਔਰ ਦੂਸਰਾ ਉਹਨਾਂ ਦਾ ਨੰਬਰ ਕਿਵੇਂ ਘਟੇਗਾ ਜਾਂ ਕੀ ਹੋਏਗਾ, ਇਹਨੇ ਵੀ ਉਹਨਾਂ ਦੀਆਂ ਇਹ ਜਿਹੜੀਆਂ ਤਮਿਲਨਾਡੂ, ਆਂਧਰਾ, ਕਰਨਾਟਕਾ, ਇਹ ਮੇਨ ਜਿਹੜੀਆਂ ਸਟੇਟਾਂ ਨੇ ਜਿੱਥੋਂ ਕਿ ਮੇਨਲੀ IT ਸੈਕਟਰ ਦੇ ਆਉਂਦੇ ਸੀ, ਉਹਨਾਂ ਦੇ ਵਿੱਚ ਵਕਤ ਪਾ ਦਿੱਤਾ ਹੈ। ਔਰ ਉਸ ਵਕਤ ਦਾ ਲੈਵਲ ਇਹ ਹੈ ਕਿ ਵੀ ਈਵਨ ਜਦੋਂ ਅਸੀਂ ਦੇਖਦੇ ਹਾਂ ਕਿ ਜੇ ਇੰਡੀਆ 'ਚ ਏਡਜ਼ ਆਇਆ ਤੇ ਏਡਜ਼ ਦੇਵੀ ਦਾ ਮੰਦਿਰ ਬਣ ਗਿਆ ਕਿ ਉੱਥੇ ਜਿਹੜਾ ਹੈਗਾ ਉਹ ਪੂਰਾ ਉਹਦੀ ਪੂਜਾ ਹੁੰਦੀ ਹੈ। ਔਰ ਇੱਕ ਬੜੀ ਇੰਟਰਸਟਿੰਗ ਸਟੋਰੀ ਸੀ BBC ਸਰਵਿਸ ਦੀ ਜਿਹੜੀ ਅਸੀਂ ਡੀਟੇਲ 'ਚ ਨਹੀਂ ਡਿਸਕਸ ਕੀਤੀ ਔਰ ਸ਼ਾਇਦ ਅੱਜ ਵੀ ਅਸੀਂ ਡੀਟੇਲ 'ਚ ਨਹੀਂ ਜਾਵਾਂਗੇ, ਪਰ ਇਹ ਸਟੋਰੀ ਸੀ ਵੀਜ਼ਾ ਮੰਦਿਰ। ਹੁਣ ਅਸੀਂ ਜਦੋਂ ਮੈਂ ਹੈਡਲਾਈਨ ਹੀ ਦੇਖੀ ਤੇ ਮੈਂ ਡੀਟੇਲ 'ਚ ਦੇਖੀ ਤੇ ਸ਼ਾਇਦ ਆਂਧਰਾ ਦੇ ਹਵਾਲੇ ਨਾਲ ਹੀ ਹੈ ਕਿ ਉੱਥੇ ਫਲਾਂ ਮੰਦਿਰ ਜਿੱਥੇ ਕਿ ਪਹਿਲਾਂ ਵੀ ਲੋਕ ਪ੍ਰੇ ਕਰਦੇ ਨੇ, ਉਹਦੇ 'ਚ ਬਹੁਤ ਵੱਡੀ ਜਿਹੜੀ ਹੈ ਉਹ ਸ਼ਰਧਾਲੂਆਂ ਦੀ ਗਿਣਤੀ ਵੱਧ ਗਈ। ਉਹਨਾਂ ਨੇ ਕਿਹਾ ਜੀ ਵੀ ਇਹ ਵੀਜ਼ਾ ਮੰਦਿਰ ਹੈ, ਇੱਥੇ ਲੋਕ ਆ ਕੇ ਜਿਹੜੇ ਵੀਜ਼ੇ ਦੇ ਲਈ ਪ੍ਰੇਅਰ ਕਰਦੇ ਨੇ ਉਹਨਾਂ ਦੀ ਸੁਣੀ ਜਾਂਦੀ ਹੈ। ਔਰ ਹੁਣ ਜਦੋਂ ਦਾ H1B ਦੀ ਤਲਵਾਰ ਲਟਕ ਰਹੀ ਹੈ ਵੀ ਇੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜਾ ਸ਼ਰਧਾਲੂਆਂ ਦਾ ਆਣਾ ਜਾਣਾ ਸ਼ੁਰੂ ਹੋਇਆ ਔਰ ਜਿਹੜੇ ਨੇ ਸਭ ਉੱਥੇ ਉਹ ਵੀਜ਼ਾ ਦੇਵੀ ਦੀ ਪੂਜਾ ਕਰ ਰਹੇ ਨੇ ਕਿ ਭਾਈ ਅਮਰੀਕਾ ਦਾ ਵੀਜ਼ਾ ਲੱਗ ਜਾਏ। ਦੂਸਰਾ ਪਾਰਟ ਇਹਦੇ ਨਾਲ ਜਿਹੜੀ ਗੱਲ ਅਸੀਂ ਦੇਖਦੇ ਹਾਂ ਕਿ ਕਿਵੇਂ ਉਹਨਾਂ ਨੇ ਕਿਹਾ ਜੀ ਕਿ ਔਰ ਇਹ ਉਹਨਾਂ ਦੇ ਉਸ ਮੰਦਿਰ ਦੇ ਜਿਹੜੇ ਪੁਜਾਰੀ ਨੇ ਵੱਡੇ ਉਹ ਕਹਿ ਰਹੇ ਨੇ,
ਉਹ ਕਹਿ ਰਹੇ ਨੇ ਜੀ ਅਸੀਂ ਇੱਥੇ ਖਾਸ ਯੱਗ ਹਵਨ ਸ਼ੁਰੂ ਕੀਤਾ ਹੈ ਤਾਂ ਕਿ ਜਿਹੜਾ ਹੈ ਉਹ ਜਿਹੜਾ ਡੋਨਲਡ ਟਰੰਪ ਦਾ ਦਿਮਾਗ ਫਿਰ ਜਾਏ। ਸੋ ਉਹ ਹਵਨ ਵੀ ਕਰ ਰਹੇ ਨੇ ਕਿ ਵੀ ਇਹ ਜਿਹੜੀ ਉਹਦੀ ਨੀਤੀ ਹੈ ਵੀਜ਼ਿਆਂ ਦੀ, ਉੱਥੋਂ ਜਿਹੜੀ ਹਵਨ ਦੀ ਅੱਗ ਨਿਕਲੇਗੀ, ਧੂਆਂ ਆ ਕੇ ਸਿੱਧਾ ਵਾਈਟ ਹਾਊਸ ਜਿਹੜਾ ਉਹਦੇ ਵੱਜੇਗਾ ਉਹਦੇ ਮੱਥੇ 'ਚ, ਤੇ ਉਹ ਫਿਰ ਨਾਲ ਵੀਜ਼ਾ ਦੇਵੀ ਦੀ ਪੂਜਾ ਹੋ ਰਹੀ ਹੈ ਵੀਜ਼ਾ ਮੰਦਿਰ ਦੇ ਵਿੱਚ, ਔਰ ਹਵਨ ਦੇ ਨਾਲ ਟਰੰਪ ਦਾ ਦਿਮਾਗ ਬਦਲਣਗੇ। ਸੋ ਇੱਕ ਪਾਸੇ ਤਾਂ ਇਹ ਚੱਲ ਰਿਹਾ ਹੈ ਹੁਣ ਇਹਨੂੰ ਤੁਸੀਂ, ਔਰ ਹੈਰਾਨੀ ਇਸ ਗੱਲ ਦੀ ਹੈ ਵੀ ਜਦੋਂ ਅਸੀਂ ਸੁਪਰਸਟੀਸ਼ਨ ਦੀ ਗੱਲ ਕਰਦੇ ਹਾਂ, ਅਨਪੜ੍ਹਤਾ ਦੀ, ਕਿ ਜੀ ਕੁੰਭ ਨਹਾਉਣ 5 ਕਰੋੜ ਆ ਜਾਂਦਾ ਹੈ, ਕਿਵੇਂ ਲੋਕ ਉੱਥੇ ਨੇ, ਇਹ ਜਿਹੜੇ ਮੰਦਰ ਵੀਜ਼ਾ ਦੇ ਜਾ ਕੇ ਪੂਜਾ, ਇਹ ਤਾਂ ਅਨਪੜ੍ਹ ਨਹੀਂ, ਇਹ ਤਾਂ ਸਾਰੇ ਆਈਟੈਕ ਹਾਈ IT ਇੰਡਸਟਰੀ ਦੇ ਲੋਕ ਨੇ ਜੀ ਜੀ। ਲੇਕਿਨ ਇਹਨਾਂ ਨੂੰ ਵੀ ਲੱਗਦਾ ਕਿ ਕਿਸੇ ਖਾਸ ਥਾਂ ਤੇ ਜਾ ਕੇ ਕੋਈ ਦੇਵੀ ਹੈ, ਉਹਦਾ ਵੀਜ਼ਾ ਦੇਵੀ ਦਾ ਜਿਹੜਾ ਮੰਦਿਰ ਬਣ ਗਿਆ ਹੈ, ਉੱਥੇ ਜਾ ਕੇ ਪੂਜਾ ਕਰੋ ਔਰ ਦੂਜਾ ਹੋ ਜਾਂਦਾ। ਵੈਸੇ ਇੱਦਾਂ ਦੀ ਬੇਵਕੂਫੀ ਆਪਣੇ ਵੀ ਜਲੰਧਰ ਦੇ ਨੇੜੇ ਕੋਈ ਗੁਰਦੁਆਰੇ ਦਾ ਜ਼ਿਕਰ ਹੁੰਦਾ ਹੈ ਜਿੱਥੇ ਜਾ ਕੇ ਆਪਣੇ ਲੋਕ ਜਿਹੜੇ ਨੇ ਉਹ ਜਹਾਜ਼ ਚੜਾਉਂਦੇ ਆ, ਜਹਾਜ਼ ਦਾ ਮਾਡਲ ਬਣਾ ਕੇ ਢੇਰ ਲੱਗਾ ਹੁੰਦੇ ਨੇ ਜਹਾਜ਼ਾਂ ਦੇ, ਔਰ ਇਹ ਦੁਆਬੇ 'ਚ ਤਾਂ ਖੈਰ ਹੈ ਹੀ ਹੈ, ਕਿਸੇ ਨੇ ਜੇਬ 'ਚ ਪਾਸਪੋਰਟ ਪਾਇਆ ਹੁੰਦਾ ਸੀ, ਕੋਈ ਪਾਸਪੋਰਟ ਬਣਾਉਣ ਤੁਰਿਆ ਹੁੰਦਾ ਸੀ, ਵੀ ਸਭ ਬਾਹਰ ਨੂੰ ਚੱਲੇ ਨੇ, ਉਹਨਾਂ ਨੂੰ ਵੀ ਲੱਗਦਾ ਵੀ ਉਹ ਜਹਾਜ਼ਾਂ ਵਾਲਾ ਬਾਬਾ ਕੋਈ ਹੋਣਾ ਉੱਥੇ, ਵੀ ਉੱਥੇ ਜਹਾਜ਼ ਚਾੜ ਦਿਓ। ਤੇ ਦਰਸ਼ਕ ਜਿਹੜੇ ਨੇ ਸਕਰੀਨ ਤੇ ਦੇਖ ਸਕਦੇ ਨੇ ਕਿ ਵੀ ਕਿਵੇਂ ਇਹ ਚੱਲ ਰਿਹਾ। ਸੋ ਇਹ ਇੱਕ ਪਾਸੇ ਫਨੀ ਵੀ ਲੱਗਦਾ ਹੈ, ਪਰ ਦੂਸਰੇ ਪਾਸੇ ਇਹ ਸਟੇਟ ਆਫ ਮਾਈਂਡ ਵੀ ਦੱਸਦਾ ਹੈ ਕਿ ਜਿਨ੍ਹਾਂ ਦੇ ਔਰ ਜਿਸ ਧਰਤੀ ਦੇ ਉੱਤੇ ਕਹਿੰਦੇ ਨੇ ਜੀ ਬੜੇ ਅਵਤਾਰ ਆਏ, ਬੜਾ ਗਿਆਨ ਔਰ ਉਪਨਿਸ਼ਦ ਵੇਦਾਂਤ, ਅਸੀਂ ਦੁਨੀਆ ਨੂੰ ਸਪਿਰਿਚੁਅਲਿਟੀ ਦਿੱਤੀ, ਔਰ ਅੱਜ ਕਿ ਜੀ ਅਸੀਂ ਦੁਨੀਆ ਦੀ ਵੱਡੀ IB ਹੱਬ ਹੈ, $70 ਬਿਲੀਅਨ ਦੀ ਸਾਡੀ IT ਇੰਡਸਟਰੀ ਹੈ ਜੀ। ਲੇਕਿਨ ਹੁਣ ਵੀਜ਼ਾ ਦੇਵੀ ਦੇ ਮੰਦਿਰ 'ਚ ਜਿਹੜਾ ਮੈਂ ਸਮਝਦਾ ਵੀ ਉਸ ਮੰਦਿਰ ਦੀ ਬ੍ਰਾਂਚ ਇੱਥੇ ਵੀ ਖੋਲ ਦੇਣ, ਹਨੂਮਾਨ ਜੀ ਦਾ, ਹਾਂ ਹਨੂਮਾਨ ਜੀ ਦਾ ਵੀ ਬਣਾ ਲੈਣ, ਔਰ ਇੱਥੇ ਵੀ ਇੱਕ ਵੀਜ਼ਾ ਦੇਵੀ ਦਾ ਕਿ ਜਿਹੜੇ ਇੱਥੋਂ ਬਾਹਰ ਕੱਢਣੇ ਨੇ ਡਿਪੋਰਟ ਤੋਂ, ਇੱਕ ਹਵਨ ਇੱਥੇ ਸ਼ੁਰੂ ਕਰ ਦੇਣ, ਕਿਉਂਕਿ ਕਿੱਥੇ 14-15 ਹਜ਼ਾਰ ਮੀਲ ਧੂਆਂ ਉੱਡ ਕੇ ਆਏਗਾ ਹਵਨ ਦਾ ਡੋਨਲਡ ਟਰੰਪ ਨੂੰ, ਇੱਥੇ ਵਾਸ਼ਿੰਗਟਨ 'ਚ ਉਹਦੇ ਵਾਈਟ ਹਾਊਸ ਦੇ ਸਾਹਮਣੇ ਕਰ ਦੇਣ, ਪਰਮਿਸ਼ਨ ਲੈ ਲੈਣ ਕਿ ਜੇ, ਪਰ ਅੱਗ ਨਹੀਂ ਬਾਲਣ ਦੇਣੇ ਉਹਨਾਂ ਨੇ, ਜੋ ਉੱਥੇ ਜੇ ਕੁਝ ਕਰਕੇ ਹੋਰ ਉਹਦੇ 'ਚ ਕੋਈ ਸਵਾਹ ਸੂ ਪਾ ਦੇਣ, ਉਹਨੂੰ ਕਹਿਣ ਜੀ ਇਹ ਸਾਹਮਣੇ ਉਹਦੇ ਬਹਿ ਜਾਣ ਵਾਈਟ ਹਾਊਸ ਦੇ, ਕਿ ਸਿੱਧਾ ਡੋਨਲਡ ਟਰੰਪ ਦਾ ਜਿਹੜਾ ਦਿਮਾਗ ਹੈ ਉਹ ਸਿੱਧਾ ਘੁੰਮ ਜਾਏਗਾ ਉੱਥੋਂ ਆਏਗਾ। ਸੋ ਕੁੱਲ ਮਿਲਾ ਕੇ ਇੱਕ ਪਾਸਾ ਤਾਂ ਇਹ ਹੈ। ਦੂਸਰਾ, ਅਜੇ ਤੱਕ ਫੋਰਨ ਪਾਲਿਸੀ 'ਚ ਕੋਈ ਹੋਰ ਇਸ ਕਿਸਮ ਦਾ ਨਹੀਂ ਪੈਮਾਨਾ ਆਇਆ ਸੀ ਜਿਸ ਤੋਂ ਪਤਾ ਲੱਗੇ ਕਿ ਡੋਨਲਡ ਟਰੰਪ ਕੀ, ਹਾਲਾਂ ਚਾਈਨਾ ਦੇ ਮਾਮਲੇ 'ਚ ਪਹਿਲਾਂ ਟਰੰਪ ਨੇ ਸਿੱਧੇ ਤੌਰ ਤੇ ਜਿਹੜਾ ਹੈ ਉਹ ਵਨ ਚਾਈਨਾ ਪਾਲਿਸੀ ਨੂੰ ਚੈਲੰਜ ਕਰਦਿਆਂ ਤਾਈਵਾਨ ਨੂੰ ਬੈਕ ਕੀਤਾ ਸੀ, ਪਰ ਉਹ ਅਗਲੇ ਦਿਨ ਮਾਫੀ ਮੰਗ ਕੇ 2-4 ਦਿਨ ਬਾਅਦ ਉਹ ਕਲੀਅਰ ਹੋ ਗਿਆ। ਹੋਰ ਵੀ ਸਾਊਥ ਚਾਈਨਾ ਸੀ ਦੇ ਵਿੱਚ ਵੀ ਜਿਹੜੀ ਗਿੱਦੜ ਭਭਕੀ ਦਿੱਤੀ ਸੀ ਉਹ ਗੱਲ ਚੱਲੀ ਨਹੀਂ। ਪਰ ਹੁਣ ਮੈਨੂੰ ਲੱਗਦਾ ਹੈ ਕਿ ਵੀ ਇਹ ਜਿਹੜਾ, ਕਿਉਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਵੇਲੇ ਚਾਈਨਾ ਨੂੰ ਜਾਂ ਉਹਦੇ ਵੱਧਦੇ ਪ੍ਰਭਾਵ ਨੂੰ ਘਟਾਉਣਾ ਇਹ ਅਮਰੀਕਾ ਦੀ ਨੀਤੀ ਦਾ ਜ਼ਰੂਰ ਹਿੱਸਾ ਹੈਗਾ। ਉਹ ਕਿਵੇਂ ਘਟੇ, ਕਿਉਂਕਿ ਸਿੱਧੀ ਥ੍ਰੈਟ ਦੇਖ ਕੇ ਉਹਨਾਂ ਨੇ ਦੇਖਿਆ ਦੋਨੋਂ ਇਸ਼ੂਜ਼ ਤੇ, ਵਨ ਚਾਈਨਾ ਔਰ ਸਾਊਥ ਚਾਈਨਾ ਸੀ, ਗੱਲ ਬਣੀ ਨਹੀਂ। ਔਰ ਅੱਜ ਮੈਂ ਜਦੋਂ ਇਹ ਖਬਰ ਦੇਖੀ ਮੈਂ ਕਿਹਾ ਕਿ ਵੀ ਇੱਕ ਪਾਸੇ ਅਮਰੀਕਾ ਨਾਲ ਰਿਲੇਸ਼ਨਸ਼ਿਪ ਇੰਨੀ ਅਨਸਰਟਨਟੀ 'ਚ ਹੈ ਜੀ, ਭਾਰਤ 'ਚ ਜੋ ਮੋਦੀ ਦਾ ਡੀਮੋਨੇਟਾਈਜੇਸ਼ਨ ਤੋਂ ਬਾਅਦ ਜਿਸ ਕਿਸਮ ਦੀ ਅਨਪੋਪੂਲਰ ਲਾਈਨ ਆਈ, ਉਹਨਾਂ ਦੀ ਇਕਨੋਮਿਕਲ ਡਿਵੈਲਪਮੈਂਟ ਥੱਲੇ ਨੂੰ ਗਈ ਹੈ। ਭਾਵੇਂ ਯੂਪੀ ਦੇ ਵਿੱਚ ਬੜਕਾ ਮਾਰ ਰਿਹਾ ਜਾ ਕੇ, ਕਦੇ ਕੋਈ ਬਿਆਨ ਦੇ ਰਿਹਾ, ਕਦੇ ਕੋਈ ਦੇ ਰਿਹਾ, ਪਰ ਲੱਗਦਾ ਨਹੀਂ ਕਿ ਯੂਪੀ 'ਚ ਜਿਹੜੀ ਹੈ ਉਹ ਸਰਕਾਰ ਬਣਾਉਣ ਦੇ ਸਮਰੱਥ ਹੋ ਸਕਣਗੇ ਜਾਂ 2014 ਵਾਲੀ ਪਰਫਾਰਮੈਂਸ ਰਿਪੀਟ ਹੋਏਗੀ। ਇਹਨਾਂ ਦੀਆਂ ਜਿਹੜੇ ਗੁੰਡਾਗਰਦੀ ਦਾ ਪਾਰਟ ਹੈ ਯੂਨੀਵਰਸਿਟੀਆਂ ਦੂਜਿਆਂ 'ਚ, ਉਹ ਇੱਕ ਸਿੱਖ ਬੱਚੀ 20 ਸਾਲ ਦੇ ਨੇ ਖਲੋ ਕੇ ਚੈਲੰਜ ਕਰ ਦਿੱਤਾ ਗੁਰਮੇਹਰ ਕੌਰ ਨੇ, ਨਤੀਜੇ ਦੇ ਤੌਰ ਤੇ ਇਹ ਬੈਕਫੁੱਟ ਤੇ ਆ ਗਿਆ। ਔਰ ਪਹਿਲੀ ਵਾਰ ਮੈਂ ਦੇਖ ਰਿਹਾ, ਨਹੀਂ ਤਾਂ ਉਹ ਦਾਦਰੀ ਕਾਂਡ ਹੋਏ, ਹੋਰ ਭਗਤ ਹੋਣ, ਗਊ ਮਾਤਾ ਨਾਲ ਸੰਬੰਧਤ ਐਂਟਾਈ ਕਨਵਰਸ਼ਨ ਲਾਜ਼ ਹੋਣ ਹੈਦਰਾਬਾਦ ਦੇ ਵਿੱਚ, ਕਦੇ ਵੀ ਇਹ ਡਿਫੈਂਸਿਵ ਤੇ ਨਹੀਂ ਆਇਆ। ਔਰ ਹੁਣ ਕਿਉਂਕਿ ਇਸ ਸਟੋਰੀ ਨੂੰ ਅਸੀਂ ਸਭ ਤੋਂ ਪਹਿਲਾਂ ਗੁਰਮੇਹਰ ਕੌਰ ਦੇ ਨੂੰ ਪਿਕ ਕੀਤਾ, ਔਰ ਹੌਲੀ ਉਹ ਸਟੋਰੀ ਬਿਲਟ ਹੋਈ, ਫਿਰ ਉਹਦਾ ਸਾਹਮਣੇ ਆਇਆ ਕਿਵੇਂ। ਹੁਣ ਤਾਂ ਈਵਨ ਪੰਜਾਬ 'ਚ, ਜਿੱਥੇ ਭਾਵੇਂ ਥੋੜੀ ਲੇਟ ਹੀ ਸਮਝ ਆਈ, ਮੈਂ ਦੇਖ ਰਿਹਾ ਸੀ ਕੱਲ ਇੱਕ ਬੜਾ ਵੱਡਾ ਪ੍ਰੋਟੈਸਟ ਜਿਹੜਾ ਇਹਦੇ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਦੇ ਖਿਲਾਫ ਜਲੰਧਰ 'ਚ ਹੋਇਆ, ਅੱਜ ਫਾਜ਼ਿਲਕਾ ਅਬੋਹਰ 'ਚ ਹੋਇਆ, ਔਰ ਬਹੁਤ ਸਾਰੇ ਜਿਹੜੇ ਨੇ ਸਟੂਡੈਂਟਸ ਵੀ। ਔਰ ਜਦੋਂ ਤੁਸੀਂ ਜਿਹੜੇ ਜਲੂਸ ਨਿਕਲਦੇ ਨੇ ਜਾਂ ਪ੍ਰੋਟੈਸਟ ਹੁੰਦੇ ਨੇ, ਦੈਟ ਸ਼ੋਜ਼ ਕਿ ਹਰ ਇੱਕ ਨੇ ਇੱਕ ਓਨ ਕਰਨ ਦੀ ਲਾਈਨ ਜਿਹੜੀ ਹੈ ਉਹ ਲਈ। ਜਿਵੇਂ ਮੈਂ ਦੱਸਿਆ ਸੀ ਵੀ ਅਕਾਲ ਤਖਤ ਜਥੇਦਾਰ, ਸ਼੍ਰੋਮਣੀ ਕਮੇਟੀ ਪ੍ਰਧਾਨ, ਭਾਵੇਂ ਹਰਿਆਣੇ ਦੇ ਉਹਨੇ ਅਨਿਲ ਵਿਜ ਨੇ, ਬੜਾ ਉਹਨੇ ਕਿਹਾ ਜੀ ਸਾਰੇ ਦੇਸ਼ ਧਰੋਹੀ ਨੇ,
ਪਰ ਅੱਜ ਹੀ ਮੈਂ ਦੇਖ ਰਿਹਾ ਸੀ ਬਡੂੰਗਰ ਦੀ ਸਟੇਟਮੈਂਟ, ਉਹਨੇ ਉਹਨੂੰ ਕੰਡੈਮ ਕੀਤਾ ਵਿਜ ਨੂੰ, ਉਹਨੇ ਕਿਹਾ ਕਿ ਵੀ ਇਹ ਪ੍ਰੈਜੁਡਿਸ ਹੈ। ਔਰ ਇਵੇਂ ਵੱਡੇ ਵੱਡੇ ਜਾਵੇਦ ਅਖਤਰ ਵਰਗੇ ਸਕ੍ਰਿਪਟ ਰਾਈਟਰ ਔਰ ਦੂਸਰੇ ਵੀ ਜਿਹੜੇ ਨੇ ਉਤਰੇ, ਔਰ ਬੈਕਫੁੱਟ ਤੇ ਹੋ ਗਈ ਬੀਜੇਪੀ। ਔਰ ਜਿਹੜਾ ਇਹਨਾਂ ਦਾ ਪ੍ਰਧਾਨ ਕਮਲਨਾਥ ਰਿਹਾ ਹੈ ਪਹਿਲਾਂ, ਅੱਜ ਉਹਨੇ ਇੱਕ ਵੀਡੀਓ ਪੋਸਟ ਕੀਤੀ ਹੈ ਔਰ ਜਿਹਦੀ ਸਾਰੀ ਖਬਰ ਵੀ ਬਣੀ ਹੈ ਸਾਰੇ ਪਾਸੇ, ਬੜੀ ਪੋਲਾਈਟ, ਕਿ ਗੁਰਮੇਰ ਕੌਰ ਨੂੰ ਇਹ ਦੇਸ਼ ਕੀ ਬੇਟੀ, ਸ਼ਹੀਦ ਕੀ ਬੇਟੀ, ਦੇਸ਼ ਕੀ ਬੇਟੀ ਇੱਦਾਂ ਦੇ ਕਰ ਕਰਾ ਕੇ ਉਹਨੂੰ ਪੈਂਪਰਿੰਗ ਦੀ ਕੋਸ਼ਿਸ਼ ਕੀਤੀ ਹੈ ਕਿ ਜੀ ਮੈਂ ਵੀ ਪ੍ਰਧਾਨ ਰਿਹਾ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਦਾ, ਮੈਂ ਬਰੀਫ ਬੈਕਗਰਾਉਂਡ ਦੱਸਣਾ ਚਾਹੁੰਦਾ ਹਾਂ, ਗੁਰਮੇਰ ਕੌਰ ਇਜ਼ ਲਾਈਕ ਅਵਰ ਡਾਟਰ, ਦਿਸ ਦੈਟ। ਸੋ ਉਹ ਉਧਰ ਪੋਲਾਈਟ ਨੇ, ਔਰ ਦੂਜੇ ਪਾਸੇ ਜਿਹੜੇ ਪਹਿਲਾਂ ਬੜੇ ਸਿੱਧੇ ਤੌਰ ਤੇ ਅਟੈਕ ਕਰਕੇ, ਕਿਉਂਕਿ ਇਹ ਹੁੰਦਾ ਜਦੋਂ ਗੁੰਡਾਗਰਦੀ ਦਾ ਆਲਮ ਇੰਨਾ ਪਹੁੰਚਿਆ ਹੁੰਦਾ ਕਿ ਚੈਲੰਜ ਹੁੰਦਾ ਤੇ ਉਹ ਜਿਹੜਾ ਫਿਰ ਉਹ ਇੱਕ ਸਟੇਜ ਆ ਜਾਂਦੀ ਹੈ ਕਿ ਜਿੱਥੇ ਉਹਨਾਂ ਨੂੰ ਬੈਕ ਆਫ ਕਰਨਾ ਪੈਂਦਾ। ਸੋ ਅਸੀਂ ਸਮਝਦੇ ਹਾਂ ਕਿ ਪਹਿਲੀ ਵਾਰ ਮੈਂ ਇਹ ਸਾਰੇ ਪੀਰੀਅਡ 'ਚ ਦੇਖਿਆ ਕਿ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਦੇ ਇਸ ਮੁੱਦੇ ਦੇ ਉੱਤੇ ਬੀਜੇਪੀ ਔਨ ਦਾ ਬੈਕਫੁੱਟ ਹੈ। ਸਾਰਿਆਂ ਨੂੰ ਆਪਣੇ ਆਪ ਨੂੰ ਡਿਫੈਂਡ ਕਰਨਾ ਪੈ ਰਿਹਾ ਔਰ ਆਪਣੀ ਦੇਸ਼ ਭਗਤੀ ਦੇ ਜਿਹੜੇ ਆ ਉਹ ਤਰਾਨੇ ਫੇਰ ਗਾ ਰਹੇ ਨੇ। ਹੁਣ ਜਦੋਂ ਅਸੀਂ ਇਹ ਗੱਲ ਕਰਦੇ ਕਿ ਇਸ ਸਾਰੇ ਪਿਛੋਕੜ 'ਚ ਸਡਨਲੀ ਦਲਾਈ ਲਾਮੇ ਦੀ ਅਰੁਣਾਚਲ ਪ੍ਰਦੇਸ਼, ਹੁਣ ਅਰੁਣਾਚਲ ਪ੍ਰਦੇਸ਼ ਉਹ ਹੈ ਜਦੋਂ ਕਿ ਅਸੀਂ ਅਕਸਰ ਇਸ ਦਾ ਜ਼ਿਕਰ ਕਰਦੇ ਕਿ ਚਾਈਨਾ ਜਦੋਂ ਆਪਣੀਆਂ 5 ਫਿੰਗਰਸ ਦੀ ਗੱਲ ਕਰਦਾ ਹੈ, ਜਿਸ ਦੇ ਵਿੱਚ ਇੱਕ ਤਿੱਬਤ ਵੀ ਹੈ, ਔਰ ਉਹਦੇ ਵਿੱਚ ਇਹ ਜਿਹੜਾ ਅਰੁਣਾਚਲ ਪ੍ਰਦੇਸ਼ ਜਿਹਨੂੰ ਉਹ ਸਾਊਥ ਤਿੱਬਤ ਕਹਿੰਦੇ ਨੇ, ਇਹ ਉਹਨਾਂ ਦੀ 5ਵੀਂ ਉਂਗਲ ਹੈ। ਔਰ ਹਮੇਸ਼ਾ ਚੀਨ ਦਾ ਕਲੇਮ ਜਿਹੜਾ ਇਸ ਦੇ ਉੱਤੇ ਹੈ, ਔਰ ਤਵਾਂਗ ਤੱਕ ਉਹਨਾਂ ਦੀ ਫੌਜ ਵੀ ਆ ਗਈ ਸੀ 62 'ਚ, ਉਹਨਾਂ ਨੇ ਬਾਅਦ 'ਚ ਖੁਦ ਹੀ ਵਿਦਡਰਾ ਕੀਤਾ ਟੂ ਕ੍ਰੀਏਟ ਪੀਸ। ਔਰ ਉਹਨਾਂ ਨੇ ਹਮੇਸ਼ਾ ਕਲੀਅਰਲੀ ਕਿਹਾ ਕਿ ਵੀ ਇਹ ਜੇ ਤੁਸੀਂ ਸਾਨੂੰ ਨਹੀਂ ਦਿਓਗੇ ਤਾਂ ਜਿਹੜਾ ਬਾਰਡਰ ਡਿਸਪਿਊਟ ਰਿਜ਼ੋਲਵ ਨਹੀਂ ਹੋਏਗਾ। ਔਰ ਜ਼ਾਹਰ ਹੈ ਕਿ ਵੀ ਜਿਹਨੂੰ ਅਸੀਂ ਦਲਾਈ ਲਾਮਾ ਕਹਿੰਦੇ ਹਾਂ, ਚਾਈਨੀਜ਼ ਮਿਨਿਸਟਰੀ ਜਦੋਂ ਉਹਨਾਂ ਨੂੰ ਐਡਰੈਸ ਵੀ ਕਰਦੀ ਹੈ ਉਹਨਾਂ ਨੂੰ ਦਲਾਈ ਲਾਮਾ ਨਹੀਂ ਇਕੱਲਾ ਦਲਾਈ ਕਹਿੰਦੀ ਹੈ, ਕਿਉਂਕਿ ਲਾਮਾ ਸਪਿਰਿਚੁਅਲ ਹੈੱਡ ਨੂੰ ਕਹਿੰਦੇ ਨੇ। ਔਰ ਚਾਈਨਾ ਨੇ ਕਦੇ ਕਬੂਲ ਹੀ ਨਹੀਂ ਕੀਤਾ ਕਿ ਵੀ ਇਹ ਜਿਹੜਾ ਦਲਾਈ ਹੈ ਇਹ ਸਪਿਰਿਚੁਅਲ ਹੈੱਡ ਹੈ ਤਿੱਬਤਨਸ ਦਾ। ਇਸ ਦੇ ਉਲਟ ਜਿਹੜਾ ਪੰਚਮ ਲਾਮਾ ਹੈ ਜਿਸ ਨੂੰ ਜਿਹੜਾ ਤਿੱਬਤ ਦੇ ਵਿੱਚ ਰਹਿੰਦਾ, ਕਿਉਂਕਿ ਇਹਨਾਂ ਦੀਆਂ ਮੇਨ ਮੋਨੈਸਟਰੀਜ਼ ਤਾਂ ਤਿੱਬਤਨ ਬੁੱਧਿਜ਼ਮ ਦੀਆਂ ਤਿੱਬਤ 'ਚ ਨੇ, ਉਹ ਚਾਈਨਾ ਦੇ ਨਾਲ ਨੇ ਜਿਹੜੇ ਉਹਨਾਂ ਦੇ ਲਾਮੇ, ਔਰ ਉਹਨਾਂ ਨੂੰ ਉਹ ਮੰਨਦੇ ਨੇ। ਸੋ ਅੱਗੇ ਵੀ ਜਦੋਂ ਇਹਨੂੰ ਅਸੀਂ ਦਲਾਈ ਲਾਮਾ ਹੀ ਕਵਾਂਗੇ ਕਿਉਂਕਿ ਇਸ ਨਾਂ ਨਾਲ ਸਾਡੇ ਵਿਊਅਰ ਜਾਂ ਲੋਕ ਜ਼ਿਆਦਾ ਜਿਹੜੇ ਨੇ ਪਰਿਚਿਤ ਨੇ। ਹੁਣ ਅੱਗੇ ਵੀ ਜਦੋਂ ਦਲਾਈ ਲਾਮਾ ਜਦੋਂ ਦਾ ਮੋਦੀ ਆਇਆ, ਮੇਰਾ ਖਿਆਲ ਹੈ ਹੁਣ ਦੂਸਰੀ ਵਾਰ ਹੈ, ਪਰ ਜਦੋਂ ਮੈਂ ਟਾਈਮਿੰਗ ਦੇਖਦਾ ਜੇ ਉਹਨਾਂ ਨੇ ਇਹ ਤਾਂ ਨਹੀਂ ਕਿਹਾ ਕਦੋਂ ਆਏਗਾ। ਹੁਣ ਜਿਹੜਾ ਕਿਉਂਕਿ ਤਿੱਬਤ ਦੇ ਨਾਲ ਜਿਵੇਂ ਮੈਂ ਕਿਹਾ ਕਿ ਵੀ ਇਹਦਾ ਜਿਹੜਾ ਸਾਊਥ ਤਿੱਬਤ ਹੈ ਜਾਂ ਅਰੁਣਾਚਲ ਹੈ ਉਹਦਾ ਸੰਬੰਧ ਹੈ, ਔਰ ਇੱਕ ਦੋ ਜਿਹੜੀਆਂ ਉਹਨਾਂ ਦੀਆਂ ਪ੍ਰਮੁੱਖ ਮੋਨੈਸਟਰੀਜ਼ ਨੇ, ਮੱਠ ਨੇ, ਮੋਨੈਸਟਰੀਜ਼ ਨੂੰ ਮੱਠ ਕਹਿੰਦੇ ਨੇ, ਉਹ ਅਰੁਣਾਚਲ ਦੇ ਵਿੱਚ ਨੇ। ਔਰ ਜਦੋਂ ਇਹ ਦਲਾਈ ਲਾਮਾ ਜਾਂਦਾ ਹੈ, ਇਹ ਜ਼ਾਹਰ ਹੈ ਵੀ ਚਾਈਨਾ ਦੀ ਅੱਖ ਚੁੰਗਲ ਕਰਨ ਵਾਲੀ ਗੱਲ ਹੁੰਦੀ ਹੈ। ਉਹ ਪ੍ਰੋਟੈਸਟ ਵੀ ਕਰਦੇ ਨੇ, ਉਹ ਕਹਿੰਦੇ ਨੇ ਵੀ ਇਹ ਬਾਗੀ ਬੰਦਾ ਜਿਹੜਾ ਜਿਹਨੂੰ ਕਿ ਬਾਹਰਲੀਆਂ ਤਾਕਤਾਂ ਇਸਤੇਮਾਲ ਕਰਦੀਆਂ ਨੇ ਚਾਈਨਾ ਦੇ ਖਿਲਾਫ, ਇਹ ਗਵਰਨਮੈਂਟ ਇਨ ਐਗਜ਼ਾਈਲ ਜਲਾਵਤਨ ਸਰਕਾਰ ਬਣਾ ਕੇ ਧਰਮਸ਼ਾਲਾ 'ਚ ਬੈਠਾ ਹੋਇਆ, ਔਰ ਇਹਨੂੰ ਇੱਥੇ ਜਿਹੜਾ ਆਣਾ ਇਹ ਸਾਡੇ ਅੰਦਰੂਨੀ ਮਾਮਲਿਆਂ 'ਚ ਇੰਟਰਫੀਅਰੈਂਸ ਹੈ ਕਿਉਂਕਿ ਇਹ ਸਾਡਾ ਹਿੱਸਾ ਹੈ। ਹੁਣ ਜਿਵੇਂ ਉਸ ਦੀ ਵਿਜ਼ਿਟ ਨੂੰ, ਔਰ ਅੱਜ ਦੀ ਮੇਨ ਖਬਰ ਜਿਹੜੀ ਹੈ ਪਹਿਲਾਂ ਸੀ ਕਿ ਕੱਲ ਸੀ ਕਿ ਦਲਾਈ ਲਾਮਾ ਮੇ ਵਿਜ਼ਿਟ ਅਰੁਣਾਚਲ, ਸੋ ਜ਼ਾਹਰ ਹੈ ਹੁਣ ਉਹਦੀ ਵਿਜ਼ਿਟ ਫਿਕਸ ਕਰ ਦਿੱਤੀ। ਸੋ ਚਾਈਨਾ ਅਪੋਜ਼ਿਸ ਦਲਾਈ ਲਾਮਾਜ਼ ਅਰੁਣਾਚਲ ਵਿਜ਼ਿਟ, ਇੰਡੀਆ ਡਿਫਾਇੰਟ। ਹਾਂਜੀ, ਉਹਨਾਂ ਨੇ ਕਿਹਾ ਵੀ ਭਾਰਤ ਅੜਿਆ ਹੋਇਆ ਔਰ ਚਾਈਨਾ ਜਿਹੜਾ ਉਹਨੇ ਵਿਰੋਧ ਕੀਤਾ। ਹੁਣ ਮੈਂ ਕਿਉਂਕਿ ਜਿਸ ਕੰਟੈਕਸਟ 'ਚ ਮੈਂ ਗੱਲ ਕਰ ਰਿਹਾ ਸੀ ਖਬਰ ਪੜ੍ਹਨ ਤੋਂ ਪਹਿਲਾਂ ਮੈਂ ਉਹਨੂੰ ਕੰਪਲੀਟ ਕਰ ਲਾਂ। ਸੋ ਜ਼ਾਹਰ ਹੈ ਕਿ ਇਹ ਇੱਕ ਇੰਡੀਕੇਸ਼ਨ ਭਾਰਤੀ ਹਾਕਮਾਂ ਵੱਲੋਂ ਹੋਏਗੀ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਕਿ ਅਸੀਂ ਤੁਹਾਡੀ ਗੇਮ ਖੇਡਣ ਨੂੰ ਤਿਆਰ ਹਾਂ, ਕਿਉਂਕਿ ਜਿਹੜਾ ਇਹਨਾਂ ਨੂੰ ਲੱਗਦਾ ਸੀ ਕਿ ਇਨੀਸ਼ੀਅਲੀ ਬਹੁਤ ਵੱਡੀ ਫੇਵਰ ਹੋਏਗੀ, ਨਾ ਤਾਂ ਪਾਕਿਸਤਾਨ ਨੂੰ ਉਹਨਾਂ 7 ਦੇਸ਼ਾਂ ਦੇ ਵਿੱਚ ਸ਼ਾਮਲ ਕੀਤਾ ਜਿਹੜੇ ਪਹਿਲੀ ਸਟੇਜ ਤੇ ਦਹਿਸ਼ਤਗਰਦ ਬਣਾਇਆ, ਹਾਲਾਂਕਿ ਉਹ ਆਰਡਰ ਵੀ ਜੁਡੀਸ਼ਰੀ ਨੇ ਸਟ੍ਰਾਈਕ ਡਾਊਨ ਕਰ ਦਿੱਤਾ ਜੀ। ਔਰ ਦੂਸਰਾ ਪੱਖ ਜ਼ਾਹਰ ਹੈ ਕਿ ਵੀ ਇਹ ਉਹਨਾਂ ਨੂੰ ਮੈਸੇਜ ਦੇ ਰਹੇ ਨੇ ਇਹਨਾਂ ਨੂੰ ਕਿ ਜੀ ਅਸੀਂ ਅਵੇਲੇਬਲ ਹੈ। ਔਰ ਇਸ ਦੇ ਕਨਸੀਕੁਐਂਸ ਕੀ ਹੋਣਗੇ? ਚਾਈਨਾ ਜਿਹੜਾ ਕਿ ਅਮਰੀਕਾ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਕਹਿਣ ਦੀ ਹਿੰਮਤ ਰੱਖਦਾ ਕਿ ਨੋ, ਤੇ ਇਹ ਕਿਆ ਪਿੱਦੀ ਕਾ ਸ਼ੋਰਬਾ ਵੀ ਇਹ ਕੀ ਨੇ, ਪਰ ਇਹ ਦੱਸਦਾ ਹੈ ਵੀ ਕਿਵੇਂ ਇਹਨਾਂ ਦੀ ਡਿਸਟਰਕਟਿਵ ਲਾਈਨ ਜਾਂ ਜਿਹਨਾਂ ਦਾ ਜਿਹੜਾ ਇਹਨਾਂ ਦਾ ਮਾਈਂਡ ਸੈਟ ਹੈ ਜਿਸ ਕਿਸਮ ਦਾ, ਉਹ ਸਵਾਏ ਤਬਾਹੀ ਤੋਂ ਹੋਰ ਕੁਛ ਨਹੀਂ ਇਹਨਾਂ ਦੇ ਕੋਲ, ਕਿਉਂਕਿ ਕ੍ਰੀਏਟਿਵ ਤਾਂ ਹੈ ਨਹੀਂ ਕੁਛ ਵੀ। ਇਹ ਉਹ ਨੇ ਜਿਨ੍ਹਾਂ ਦੀ ਆਪਣੀ ਜ਼ਬਾਨ 'ਚ ਜਿਹਨਾਂ ਨੂੰ ਜੇ ਇਹਨਾਂ ਦੇ ਕਹਿਣਾ ਹੋਏ ਸੰਸਕ੍ਰਿਟਾਈਜ਼ ਹਿੰਦੀ 'ਚ ਤੇ ਵਿਦਵੰਸਕ
ਡਿਸਟਰਕਟਿਵ, ਜੀ ਕਿਉਂਕਿ ਇੱਕ ਬਣੀ ਬਣਾਈ ਇਮਾਰਤ ਨੂੰ ਵਿਧਵੰਸਤ ਕਿਵੇਂ ਕਰਨਾ ਹੈ, ਡਿਸਟਰਕਟ ਕਿਵੇਂ ਕਰਨਾ ਹੈ, ਡਿਸਟਰੋਏ ਕਿਵੇਂ ਕਰਨਾ ਹੈ, ਉਹਦੇ ਉਹ ਮਾਸਟਰ ਨੇ। ਜਿਵੇਂ ਬਾਬਰੀ ਮਸਜਿਦ ਜਿਹੜੀ 550 ਸਾਲ ਪੁਰਾਣੀ, ਉਹਨੂੰ ਇਹਨਾਂ ਦੇ ਵਰਕਰਾਂ ਨੇ ਕਿਵੇਂ ਜਿਹੜਾ ਕੁਝ ਘੰਟਿਆਂ ਦੇ ਵਿੱਚ ਡਿਸਟਰੋਏ ਕਰ ਦਿੱਤਾ। ਇਸ ਦੇ ਮਾਹਿਰ ਨੇ, ਇਹ ਡਿਸਟਰਕਟਿਵ ਨੇ। ਔਰ ਜੇ ਇਹ ਦੂਜਿਆਂ ਨੂੰ ਐਨਾਰਕਿਸਟ ਕਹਿੰਦੇ ਨੇ, ਇਹਨਾਂ ਦਾ ਆਪਣਾ ਜੇ ਤੁਸੀਂ ਹਿਸਟਰੀ ਦੇਖੋ ਤੇ ਇਹਨਾਂ ਦੇ ਵਿੱਚ ਕ੍ਰੀਏਟਿਵ ਪੋਟੈਂਸ਼ੀਅਲ ਨਹੀਂ ਹੈ ਜੀ। ਇਹ ਸਿਰਫ ਨਾਹਿਲਿਸਟ ਨੇ। ਪਹਿਲਾਂ ਤਾਂ ਨੀਤੀ ਇਹਨਾਂ ਦਾ ਮੰਤਰ ਹੈ ਨਹੀਂ। ਤੇ ਜਿਹੜੇ ਨਹੀਂ ਨੇ ਉਹ ਨੈਗੇਟਿਵਿਟੀ ਦੇ ਵਿੱਚ ਨੇ, ਉਹ ਡਿਸਟਰਕਸ਼ਨ ਦੇ ਵਿੱਚ ਨੇ। ਔਰ ਇਹ ਜਿਹੜਾ ਇਸ ਸਟੇਜ ਦੇ ਉੱਤੇ ਜਦੋਂ ਕਿ ਚਾਈਨਾ ਨੇ ਆਪਣਾ, ਜਿਵੇਂ ਅੰਗਰੇਜ਼ੀ 'ਚ ਕਹਿੰਦੇ ਕਿ ਆਲਰੇਡੀ ਐਂਟੇ ਅਪ ਉਹਨੇ ਕੀਤੇ ਹੋਏ ਨੇ, ਸਾਊਥ ਚਾਈਨਾ 'ਚੋਂ ਲਗਾਤਾਰਤਾ ਨਾਲ ਆਪਣੇ ਜਿਹੜਾ ਉਹ ਬਣਾ ਰਿਹਾ, ਜਿਹੜੇ ਆਰਟੀਫਿਸ਼ੀਅਲ ਉਹ ਆਈਲੈਂਡ ਕ੍ਰੀਏਟ ਕਰ ਰਹੇ ਨੇ। ਉਹਨਾਂ ਨੇ ਵੱਡੇ ਆਪਣੇ ਜੰਗੀ ਬੇੜੇ ਜਿਹੜੇ ਨੇ ਉਹ ਵੀ ਸਾਊਥ ਚਾਈਨਾ ਸੀ 'ਚ ਲੈ ਆਉਂਦੇ ਨੇ ਅਮਰੀਕਾ ਨੂੰ ਇਹ ਦੱਸਣ ਦੇ ਲਈ ਕਿ ਵੀ ਇੱਧਰ ਜ਼ਰਾ ਅੱਖ ਨਾ ਰੱਖਿਓ। ਤੇ ਭਾਰਤ ਦਾ ਇਸ ਸਟੇਜ ਦੇ ਉੱਤੇ ਚਾਈਨਾ ਨੂੰ, ਔਰ ਚਾਈਨਾ ਨੇ ਸਟ੍ਰਿਕਟ ਵਾਰਨਿੰਗ ਦਿੱਤੀ ਹੈ। ਸੋ ਜ਼ਾਹਿਰ ਹੈ ਕਿ ਵੀ ਇਹ ਪ੍ਰੋਕਸੀ ਵਾਰ ਲੜਨ ਦੇ ਲਈ ਭਾਰਤ ਨੇ ਆਪਣੇ ਆਪ ਨੂੰ ਆਫਰ ਕੀਤਾ ਹੈ। ਔਰ ਇਹ ਖਬਰ ਹੈ ਚਾਈਨਾ ਟੁਡੇ ਵਾਰਨਡ ਇੰਡੀਆ of serious damage to the bilateral relationship if it allowed the Dalai Lama to visit Arunachal Pradesh. China regards Arunachal Pradesh as part of Tibet and has always reacted strongly whenever any leader from India has visited the region. It said it had expressed its concern to India through formal channels. Formal channel ਇਹ ਹੁੰਦਾ ਹੈ diplomats ਰਾਹੀਂ ਕਿ ਵੀ ਇਹ ਸੀਰੀਅਸ, ਔਰ ਇਹ ਚਾਈਨਾ ਅੰਡਰਸਟੇਟਮੈਂਟ ਦਿੰਦਾ ਹੈ ਪਰ ਉਹਦੇ 'ਚ ਵੀ ਉਹਨਾਂ ਨੇ ਸ਼ਬਦ ਸੀਰੀਅਸ ਡੈਮੇਜ, ਮਤਲਬ ਬਹੁਤ ਗੰਭੀਰ ਨੁਕਸਾਨ ਹੋਏਗਾ। India meanwhile has given its official nod to the visit of Dalai Lama since he will be accompanied by Union Minister Kiren Rijiju. ਹੁਣ ਗੱਲ ਇਹ ਨਹੀਂ ਹੈ ਕਿ ਦਲਾਈ ਲਾਮਾ ਆਪਣੇ ਤੌਰ ਤੇ ਜਾ ਕੇ ਉੱਥੇ ਮੱਠ 'ਚ ਪੂਜਾ ਕਰਕੇ ਆ ਜਾਏਗਾ। ਜਿਹੜਾ ਇਹ ਮਿਨਿਸਟਰ ਆਫ ਸਟੇਟ ਹੈ ਹੋਮ ਅਫੇਅਰਸ ਕਿਰਨ ਰਿਜਿਜੂ ਜਿਹਨੇ ਗੁਰਮੇਰ ਕੌਰ ਬਾਰੇ ਜਿਹੜਾ ਅਪਸ਼ਬਦ ਕਿ ਜਿਹੜਾ ਹਰ ਵੇਲੇ ਜਿਹੜਾ ਉਹ ਆਪਣੇ ਆਪ ਨੂੰ ਕਲੇਮ ਕਰਦਾ ਮੈਂ ਬੁੱਧਿਸਟ ਹਾਂ, ਇਹ ਹਿੰਦੂ ਖੜਾ ਕੀਤਾ, ਜਿਵੇਂ ਸਿੱਖਾਂ 'ਚ ਇਹਨਾਂ ਨੇ ਰਾਸ਼ਟਰੀ ਸਿੱਖ ਸੰਗਤ ਖੜੀ ਕੀਤੀ ਹੋਈ ਹੈ। ਔਰ ਜਿਉਂ ਹੀ ਦਿੱਲੀ ਕਮੇਟੀ ਚੋਣਾਂ ਹੋਈਆਂ, ਇੱਕ ਅਵਤਾਰ ਸਿੰਘ ਸ਼ਾਸਤਰੀ ਜਿਹੜਾ ਸੈਕਟਰੀ ਹੈ ਰਾਸ਼ਟਰੀ ਸਿੱਖ ਸੰਗਤ ਦਾ, ਉਹਦਾ ਬਿਆਨ ਸੀ ਕੱਲ੍ਹ ਕਿ ਜੀ ਇਹ ਬਾਦਲ ਔਰ ਸਿੱਖ ਸਿਧਾਂਤਾਂ ਦੀ ਜਿੱਤ ਹੋਈ ਹੈ ਔਰ ਅਸੀਂ ਵਧਾਈ ਦਿੰਦੇ ਹਾਂ ਔਰ ਅਸੀਂ ਇੱਕੋ ਹੀ ਭਾਈਚਾਰਾ ਹੈ। ਸੋ ਜ਼ਾਹਿਰ ਹੈ ਜਦੋਂ ਅਸੀਂ ਇਹ ਕਿਹਾ ਕਿ ਵੀ ਦਿੱਲੀ ਕਮੇਟੀ ਚੋਣਾਂ RSS ਵਰਸਸ ਕਾਂਗਰਸ ਸੀ ਔਰ RSS ਦੀ ਜਿੱਤ ਹੋਈ ਹੈ, ਜਦੋਂ ਮੈਂ ਅਵਤਾਰ ਸਿੰਘ ਸ਼ਾਸਤਰੀ ਦਾ ਬਿਆਨ ਦੇਖਿਆ ਮੈਂ ਕਿਹਾ ਬਿਲਕੁਲ ਇਹ। ਔਰ ਅੱਜ ਔਰ ਉਹਦੇ ਵਿਜੇ ਸਾਂਪਲਾ ਨੇ ਵੀ ਦਿੱਤਾ ਸੀ ਅੱਜ ਕਿਸੇ ਹੋਰ, ਹਾਂ ਇੱਕ ਅੱਜ ਦੀ ਖਬਰ ਸੀ ਬਹੁਤਿਆਂ ਦੀ ਕਿ ਪੰਜਾਬੀ ਹਿੰਦੂਆਂ ਵੱਲੋਂ ਵੀ ਦਿੱਲੀ ਚੋਣ ਨਤੀਜਿਆਂ ਤੇ ਖੁਸ਼ੀ ਦਾ ਪ੍ਰਗਟਾਵਾ, ਬਾਦਲ ਨੂੰ ਵਧਾਈਆਂ। ਸੋ ਜ਼ਾਹਿਰ ਹੈ ਵੀ ਇਸ ਕਿਸਮ ਦੇ ਜਾਲੀ ਸਿੱਖ ਰਾਸ਼ਟਰੀ ਸਿੱਖ ਸੰਗਤ ਦੇ ਥੱਲੇ ਖੜੇ ਕੀਤੇ ਹੋਏ ਨੇ। ਇਹ ਕਿਰਨ ਰਿਜਿਜੂ ਜਿਹੜਾ ਬੁੱਧਿਸਟ ਕਲੇਮ ਕਰਦਾ ਹਿੰਦੂ ਹੈ ਪੱਕਾ, ਕਿਉਂਕਿ ਇਹ ਬਿਲਕੁਲ ਅਸ਼ੋਕ ਸਿੰਘਲ ਦੀ ਤਰ੍ਹਾਂ ਜਾਂ ਜਿਵੇਂ ਉਹ ਸਾਕਸ਼ੀ ਮਹਾਰਾਜ ਰੱਖਿਆ ਉੱਦਾਂ ਦਾ ਹੀ, ਔਰ ਇਹ ਕੈਬਨਿਟ 'ਚ ਬੈਠ ਕੇ। ਸੋ ਜੇ ਇਹ ਉਹਨੂੰ ਐਕੰਪਨੀ ਕਰ ਰਿਹਾ ਦਲਾਈ ਲਾਮੇ ਨੂੰ, ਸੋ ਇਹ ਇਕੱਲੀ ਇੱਕ ਅੱਖ 'ਚ ਉਂਗਲ ਨਹੀਂ ਕੀਤੀ ਚੀਨ ਦੀ, ਦੋਨੋਂ ਅੱਖਾਂ ਦੇ ਵਿੱਚ ਦੋ ਉਂਗਲਾਂ ਕੀਤੀਆਂ ਨੇ। ਇੰਡੀਆ meanwhile has given its official nod to visit of Dalai Lama and he will be accompanied by Union Minister Kiren Rijiju. The minister's office confirmed to the Tribune Rijiju would accompany the Dalai Lama, noting that Rijiju himself is a Buddhist and the Dalai Lama happens to be the only guru today. The Dalai Lama is expected to visit Arunachal Pradesh from April 3rd to 14th. ਪਹਿਲੀ ਜਿਹੜੀ ਸਵੇਰੇ ਖਬਰ ਸੀ ਉਹਦੇ ਸੀ ਐਨੀ ਟਾਈਮ, ਸੋ ਅਪ੍ਰੈਲ ਦਾ ਮਤਲਬ ਤਾਂ ਨੈਕਸਟ ਮੰਥ ਹੈ। ਸੋ ਇਹ ਸਾਡੀ ਇਹ ਗੱਲ ਕਿ ਵੀ ਇਹ ਅਮਰੀਕਾ ਨੂੰ ਇਸ ਵੇਲੇ ਕਹਿ ਰਹੇ ਨੇ ਕਿ ਵੀ ਅਸੀਂ, ਔਰ ਆਲਰੇਡੀ ਅਰੁਣਾਚਲ ਪ੍ਰਦੇਸ਼ CM met the Dalai Lama here in October last year and invited him to visit us. ਹੁਣ ਆਲਰੇਡੀ ਅਰੁਣਾਚਲ ਵਾਲਾ ਜਿਹੜਾ CM ਅਕਤੂਬਰ 'ਚ ਮਿਲਿਆ, ਇਸ ਤੋਂ ਪਹਿਲਾਂ ਉਹ ਜਾ ਚੁੱਕਾ ਹੈ। ਔਰ ਫਿਰ ਕਹਿੰਦਾ people familiar with the development said India is now trying to use the Tibet card to push China into corner as it regards many Chinese policies as being obstructionist. The Chinese Foreign Ministry in a media briefing today warned India not to provide a platform to people indulging in anti-China separatist activities. ਉਹਨੇ ਵੀ ਕਿਹਾ ਕਿ ਜੀ ਇਹ ਹੁਣ ਚਾਈਨਾ ਦੇ ਨਾਲ ਗੇਮ ਖੇਡ ਰਹੇ ਨੇ ਔਰ ਉਹਨਾਂ ਨੇ ਵਾਰਨ ਕੀਤਾ। ਉਹਨਾਂ ਨੇ ਕਿਹਾ the Dalai clique has for a long time carried out anti-China separatist activities and on the issue of China-India border has a history of
disgraceful performances. Spokesman Zhang Shuang said the Ministry of External Affairs, however, was quick to dismiss the Chinese objections and said India's stand on the issue was well known. So ਇਹ ਜਿਹੜਾ ਹੁਣ ਪਾਰਟ ਹੈ ਸਾਰਾ ਹੀ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਵੀ ਜੇ ਅਪ੍ਰੈਲ 'ਚ ਨੇ ਜਾਣਾ ਹੈ, ਦਲਾਈ ਲਾਮੇ ਨੇ ਹੋਮ ਮਿਨਿਸਟਰ ਦਾ ਨੰਬਰ 2 ਬੰਦਾ ਜਾਣਾ ਹੈ, ਜਿਹੜਾ ਮਿਨਿਸਟਰ ਆਫ ਸਟੇਟ ਹੈ, ਸੋ ਇਹ ਚਾਈਨਾ ਦੇ ਦੋਨਾਂ ਹੀ ਅੱਖਾਂ 'ਚ 2-2 ਉਂਗਲੀਆਂ ਨੇ। ਸੋ ਅਸੀਂ ਤਾਂ ਆਪਣੇ ਪਾਕਿਸਤਾਨੀ ਓਪੀਨੀਅਨ ਮੇਕਰ, ਡਿਸੀਜਨ ਮੇਕਰਸ, ਲਾਅ ਮੇਕਰਸ ਨੂੰ ਵੀ ਕਹਿੰਦੇ ਉਹ ਸ਼ਾਇਦ ਡਰੇ ਹੋਏ ਨੇ, ਤੇ ਚਾਈਨਾ ਵਾਲੇ ਤਾਂ ਡਰਦੇ ਨਹੀਂ, ਅਮਰੀਕਾ ਦੀਆਂ ਵੀ ਅੱਖਾਂ 'ਚ ਅੱਖਾਂ ਪਾ ਕੇ ਦੇਖਦੇ ਨੇ। ਸੋ ਅਸੀਂ ਉਹਨਾਂ ਨੂੰ ਇਹੀ ਕਹਾਂਗੇ ਕਿ ਜੀ ਇਹਨਾਂ ਨੇ ਹਟਣਾ ਨਹੀਂ ਹੈ ਸ਼ਰਾਰਤ ਤੋਂ। ਸੋ ਜ਼ਰੂਰੀ ਨਹੀਂ ਵੀ ਹਰ ਚੀਜ਼ ਵਾਰ ਨਾਲ ਰਿਜ਼ੋਲਵ ਹੁੰਦੀ ਹੈ। ਖਾਲਿਸਤਾਨ ਦਾ ਮੁੱਦਾ ਇੱਕ ਐਸਾ, ਜਦੋਂ ਅਸੀਂ ਬਫਰ ਸਟੇਟ ਖਾਲਿਸਤਾਨ ਦੀ ਗੱਲ ਕਰਦੇ ਹਾਂ, ਉਹ ਸਿਰਫ ਇੰਡੀਆ ਔਰ ਪਾਕਿਸਤਾਨ ਦੇ ਵਿਚਕਾਰ ਹੀ ਉਹਦਾ ਬਾਰਡਰ ਨਹੀਂ, ਚਾਈਨਾ ਦੇ ਨਾਲ ਵੀ ਉਸ ਦਾ ਬਾਰਡਰ ਲੱਗਣਾ ਹੈ, ਕਿਉਂਕਿ ਰੋਹਤਾਂਗ ਪਾਸ ਔਰ ਆਲਰੇਡੀ ਸਰਕਾਰੇ ਖਾਲਸਾ ਜੀਓ ਦੇ ਵੇਲੇ ਵੀ ਜਿਹੜੀ ਟ੍ਰੀਟੀ ਸੀ ਬਿਟਵੀਨ ਐਂਪਰਰ ਆਫ ਚਾਈਨਾ, ਲਾਮਾ ਆਫ ਤਿੱਬਤ ਔਰ ਸਰਕਾਰੇ ਖਾਲਸਾ ਜੀਓ ਦੇ ਵਿਚਕਾਰ ਸੀ। ਤਿੱਬਤ ਜਿਹੜਾ ਉਦੋਂ ਬਫਰ ਮੰਨਿਆ ਗਿਆ ਸੀ। ਸੋ ਅੱਜ ਵੀ ਜੇ ਚਾਈਨਾ ਦੇ ਹਾਕਮ ਸਮਝਦੇ ਨੇ ਜੇ ਉੱਥੇ ਧਰਮਸ਼ਾਲਾ ਗਵਰਨਮੈਂਟ ਇਨ ਐਗਜ਼ਾਈਲ ਬਣਾ ਕੇ ਇਹਨਾਂ ਨੂੰ ਇਹ ਬਿਠਾਇਆ ਹੋਇਆ ਹੈ ਦਲਾਈ ਲਾਮੇ ਨੂੰ ਉਹਨਾਂ ਨੇ, ਤੇ ਚਾਈਨਾ ਕਿਉਂ ਨਹੀਂ ਖਾਲਿਸਤਾਨ ਦੀ ਹਮਾਇਤ ਕਰ ਸਕਦਾ? ਚਾਈਨਾ ਨੂੰ ਵੀ ਖੁੱਲ੍ਹੇਆਮ ਬਜਾਏ ਕਿ ਇਹ ਕਰਨ ਦੇ ਕਿ ਜੀ ਭਾਰਤ ਨੂੰ ਸਮਝਾਉਣ, ਨਾ ਹੀ ਅਮਰੀਕਾ ਨਾਲ ਕੋਈ ਸਿੱਧੇ ਤੌਰ ਤੇ ਟੱਕਰ ਲੈਣ ਦੀ ਲੋੜ ਹੈ। ਚਾਈਨਾ ਜਿਹੜਾ ਹੈ ਉਹ ਖੁੱਲ੍ਹ ਕੇ ਜਿਹੜਾ ਕਿ ਉਸ ਇੱਕ ਵਾਰੀ ਜੇ ਚਾਈਨਾ ਦੇ ਮੂੰਹੋਂ ਸਿੱਖ ਫੈਕਟਰ ਦੀ ਗੱਲ ਆਈ, ਫਿਰ ਤੁਸੀਂ ਇਸ ਦਾ ਰਿਐਕਸ਼ਨ ਦੇਖਿਓ ਕਿ ਵੀ ਕੀ ਹੋਏਗਾ। ਸੋ ਅਸੀਂ ਸਮਝਦੇ ਹਾਂ ਕਿ ਇੰਡੀਆ ਦੇ ਜਿਹੜੇ ਜੰਗਬਾਜ਼ ਨੇ ਔਰ ਕਮ ਅਕਲ, ਫੈਨੇਟਿਕ, ਫਾਸ਼ਿਸਟ, ਨਾਜ਼ੀ ਵਿਚਾਰਧਾਰਾ ਯਕੀਨ ਰੱਖਣ ਵਾਲੇ, ਇਹ ਉਸ ਖਿੱਤੇ ਨੂੰ ਟਕਰਾਅ ਦੇ ਰਸਤੇ ਤੇ ਲਿਜਾਣ ਦੇ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਜੀ ਡਾਕਟਰ ਸਾਹਿਬ, ਬਿਲਕੁਲ। ਇੱਥੇ ਲੈਂਦੇ ਹਾਂ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।